ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਗਰੇਵਾਲ ਦੀ। ਕੇਸ ਦਰਜ ਹੋਣ ਤੋਂ ਬਾਅਦ ਗਰੇਵਾਲ ਨੇ ਆਪਣੀ ਸਫਾਈ ਦਿੱਤੀ ਹੈ ਜੀ। ਹਰਜੀਤ ਗਰੇਵਾਲ ਨੇ ਕੋਈ ਕੇਸ ਦਰਜ ਹੋਇਆ ਹਰਜੀਤ ਗਰੇਵਾਲ ਤੇ? ਦੇਖੋ, ਇਹ ਕੁਛ ਦਿਨ ਪਹਿਲਾਂ ਨਾ ਰਾਜ ਦੇ ਵਿੱਚ ਇਹਨਾਂ ਨੇ ਕੀਤੀ ਸੀਗੀ, ਸੀਪੀਸੀ ਕਰਕੇ ਇਹਨਾਂ ਨੇ ਕੁਝ ਦੋਸ਼ ਲਾਏ ਸਨ। ਜੀ ਉੱਥੋਂ ਜੋ ਸਥਾਨਕ ਐਮਐਲਏ ਆ ਬੀਬੀ ਨੀਨਾ ਮਿੱਤਲ, ਉਹਦੇ ਤੇ। ਠੀਕ ਹੈ। ਤਾਂ ਉਸ ਤੋਂ ਬਾਅਦ ਇੱਕ ਇੰਟਰਵਿਊ ਨੀਨਾ ਮਿੱਤਲ ਨੇ ਜਵਾਬੀ ਦਿੱਤੀ ਸੀਗੀ, ਤੇ ਇੰਟਰਵਿਊ ਲੈਣ ਵਾਲੇ ਪੱਤਰਕਾਰ ਨੂੰ ਪਤਾ ਨਹੀਂ ਕਿਉਂ, ਮਤਲਬ ਕਿ ਜਿੱਦਾਂ ਕਹੀਏ ਕਿ ਹਰਜੀਤ ਗਰੇਵਾਲ ਸ਼ੱਕ ਦੀ ਨਿਗਾਹ ਨਾਲ ਦੇਖਿਆ, ਤਾਂ ਉਹਨੂੰ ਫੋਨ ਲਾ ਲਿਆ। ਫੋਨ ਲਾ ਕੇ ਲੱਗ ਪਿਆ ਧੀਆਂ ਭੈਣਾਂ ਦੀਆਂ ਗਾਲਾਂ ਕੱਢਣ, ਗੰਦੀਆਂ ਗਾਲਾਂ ਕੱਢਣ, ਤੇ ਵਿੱਚ ਹੀ ਨੀਨਾ ਮਿੱਤਲ ਨੂੰ ਵੀ ਕੱਢ ਦਿੱਤੀਆਂ। ਹੁਣ ਕਰਦੇ ਤੁਹਾਨੂੰ ਪਤਾ ਹੀ ਹੈ, ਇਹਦਾ ਤਾਂ ਮਤਲਬ ਕਿ ਜਿੱਦਾਂ ਕਹਿ ਲਓ ਹਰੇਕ ਯੰਤਰ ਦੇ ਵਿੱਚ ਰਿਕਾਰਡਿੰਗ ਹੈ ਬਾਈ, ਕਰ ਲੈਂਦੇ ਨੇ ਉਸੇ ਵੇਲੇ ਰਿਕਾਰਡਿੰਗ। ਉਹਨੇ ਰਿਕਾਰਡਿੰਗ ਕਰ ਲਈ, ਰਿਕਾਰਡਿੰਗ ਜਿਹੜੀ ਆ ਹੋ ਗਈ ਵਾਇਰਲ, ਵੀ ਸਾਹਮਣੇ ਆ ਗਿਆ ਪੱਤਰਕਾਰ। ਇਹਨੇ ਪੱਤਰਕਾਰ ਤੇ ਦੋਸ਼ ਲਾਏ, ਹਾਂ ਇਹ ਕਰਦਾ ਉਹ ਕਰਦਾ। ਤੇ ਸਾਡੀ ਟੀਮ ਨੇ ਵੀ ਅਪਰੋਚ ਕੀਤਾ, ਤੇ ਉਹ ਪੱਤਰਕਾਰ ਹੈ ਜੀ, ਅਸੀਂ ਆਖਿਆ ਵੀ ਗੱਲ ਕਰੋ, ਪੱਤਰਕਾਰ ਮੈਂ ਤੇ ਤੁਹਾਡੇ ਕੋਲ ਤੁਸੀਂ ਕਾਰਵਾਈ ਕਰ ਦਿਓ ਜੀ। ਆਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਜਾਂ ਇੱਕ ਬੀਬੀ ਆ ਐਮਐਲਏ ਠੀਕ ਗਲਤ ਕਰਦੀ ਹੈ, ਸਹੀ ਕਰਦੀ ਹੈ, ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਤੇ ਮਤਾ ਲੋਕਾਂ ਨੂੰ ਦਿੰਦੇ ਹੋ ਕਿ ਕਾਨੂੰਨ ਦੀ ਪਾਲਣਾ ਕਰੋ। ਮੈਂ ਕਿਹਾ ਅੰਮ੍ਰਿਤਪਾਲ ਹੋਰਾਂ ਨੂੰ ਤੁਸੀਂ ਕਿਵੇਂ ਮਤਾ ਦਿੰਦੇ ਜੇ? ਫਿਰ ਇਹ ਸੰਵਿਧਾਨ ਦਾ ਕਰੋ, ਸਿਆਣੇ ਬਣੋ। ਆਪ ਤੋਂ ਹੀ ਗੰਦੀਆਂ ਗਾਲਾਂ ਨਹੀਂ ਇਹ ਨਿਕਲ ਗਿਆ, ਗਰਮੀ ਚ ਨਿਕਲ ਗਈਆਂ। ਇਹ ਚੀਜ਼ ਤਾਂ ਫਿਰ ਇਹ ਸੱਟਾ ਨਿਕਲਿਆ ਕਿ ਨੀਨਾ ਮਿੱਤਲ ਨੇ ਮੁਕੱਦਮਾ ਦਰਜ ਕਰਵਾਤਾ ਸੀਗਾ। ਜਦੋਂ FIR ਹੋ ਗਈ ਹੁਣ ਮਾਫੀ ਦੀ ਦੇਖੋ, ਗੱਲ ਇਹ ਹੈ ਕਿ ਕਿਸੇ ਲੀਗਲ ਫਾਈਟ ਚ ਕੋਈ ਲੀਡਰ ਸਕਦਾ, ਕੋਈ ਚੱਕਰ ਨਹੀਂ, ਬਹੁਤ ਹੀ ਵੱਡੀ ਨਹੀਂ ਹੁੰਦੀ ਲੀਡਰਾਂ ਵਾਸਤੇ। ਪਰ ਰੌਲਾ ਇਹ ਹੈ ਚੁਣੀ ਹੋਈ ਨੁਮਾਇੰਦਾ ਹੋਵੇ ਬੀਬੀ ਇੱਕ, ਤੇ ਥੋੜਾ ਉਮਰ ਚ ਹੀ ਮਤਲਬ ਕਿ ਉਹ ਕੋਈ ਜਿਹੜਾ ਵੱਡਾ ਹੋਵੇ, ਤੇ ਲੱਖਾਂ ਲੋਕਾਂ ਦੀ, ਕੋਈ ਹਜ਼ਾਰਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੋਵੇ, ਤੇ ਇਸ ਤਰ੍ਹਾਂ ਉੱਠ ਕੇ ਜਿਹੜੇ ਲੋਕ ਕਹਿੰਦੇ ਨੇ ਕਿ ਬੇਟੀ ਬਚਾਓ ਬੇਟੀ ਪੜਾਓ, ਉਹ ਇਸ ਤਰ੍ਹਾਂ ਕਰਨ ਤੇ ਫਿਰ ਪੁੱਠਾ ਤੇ ਜ਼ੋਰ ਪੈਂਦਾ। ਸੋ ਇਸ ਕਰਕੇ ਹਰਜੀਤ ਗਰੇਵਾਲ ਨੇ ਮਾਫੀ ਜ਼ਰੂਰ ਮੰਗੀ ਹੈ ਕਿ ਇਹ ਜੋ ਗਾਲਮੰਦਾ ਹੋਇਆ, ਬਸ ਬਈ ਮਾਫੀ ਜੀ। ਦੇਖੋ, ਇਹ ਕੁਛ ਦਿਨ ਪਹਿਲਾਂ ਨਾ ਰਾਜ ਦੇ ਵਿੱਚ ਇਹਨਾਂ ਨੇ ਕੀਤੀ ਸੀਗੀ, ਸੀਪੀਸੀ ਕਰਕੇ ਇਹਨਾਂ ਨੇ ਕੁਝ ਦੋਸ਼ ਲਾਏ ਸਨ। ਉੱਥੋਂ ਜੋ ਸਥਾਨਕ ਐਮਐਲਏ ਆ ਬੀਬੀ ਨੀਨਾ ਮਿੱਤਲ, ਉਹਦੇ ਤੇ। ਠੀਕ ਹੈ। ਤਾਂ ਉਸ ਤੋਂ ਬਾਅਦ ਇੱਕ ਇੰਟਰਵਿਊ ਨੀਨਾ ਮਿੱਤਲ ਨੇ ਜਵਾਬੀ ਦਿੱਤੀ ਸੀਗੀ, ਤੇ ਇੰਟਰਵਿਊ ਲੈਣ ਵਾਲੇ ਪੱਤਰਕਾਰ ਨੂੰ ਪਤਾ ਨਹੀਂ ਕਿਉਂ, ਮਤਲਬ ਕਿ ਜਿੱਦਾਂ ਕਹੀਏ ਕਿ ਹਰਜੀਤ ਗਰੇਵਾਲ ਸ਼ੱਕ ਦੀ ਨਿਗਾਹ ਨਾਲ ਦੇਖਿਆ, ਤਾਂ ਉਹਨੂੰ ਫੋਨ ਲਾ ਲਿਆ। ਫੋਨ ਲਾ ਕੇ ਲੱਗ ਪਿਆ ਧੀਆਂ ਭੈਣਾਂ ਦੀਆਂ ਗਾਲਾਂ ਕੱਢਣ, ਗੰਦੀਆਂ ਗਾਲਾਂ ਕੱਢਣ, ਤੇ ਵਿੱਚ ਹੀ ਨੀਨਾ ਮਿੱਤਲ ਨੂੰ ਵੀ ਕੱਢ ਦਿੱਤੀਆਂ। ਹੁਣ ਕਰਦੇ ਤੁਹਾਨੂੰ ਪਤਾ ਹੀ ਹੈ, ਇਹਦਾ ਤਾਂ ਮਤਲਬ ਕਿ ਜਿੱਦਾਂ ਕਹਿ ਲਓ ਹਰੇਕ ਯੰਤਰ ਦੇ ਵਿੱਚ ਰਿਕਾਰਡਿੰਗ ਹੈ ਬਾਈ, ਕਰ ਲੈਂਦੇ ਨੇ ਉਸੇ ਵੇਲੇ ਰਿਕਾਰਡਿੰਗ। ਉਹਨੇ ਰਿਕਾਰਡਿੰਗ ਕਰ ਲਈ, ਰਿਕਾਰਡਿੰਗ ਜਿਹੜੀ ਆ ਹੋ ਗਈ ਵਾਇਰਲ, ਵੀ ਸਾਹਮਣੇ ਆ ਗਿਆ ਪੱਤਰਕਾਰ। ਇਹਨੇ ਪੱਤਰਕਾਰ ਤੇ ਦੋਸ਼ ਲਾਏ, ਹਾਂ ਇਹ ਕਰਦਾ ਉਹ ਕਰਦਾ। ਤੇ ਸਾਡੀ ਟੀਮ ਨੇ ਵੀ ਅਪਰੋਚ ਕੀਤਾ, ਤੇ ਉਹ ਪੱਤਰਕਾਰ ਹੈ ਜੀ, ਅਸੀਂ ਆਖਿਆ ਵੀ ਗੱਲ ਕਰੋ, ਪੱਤਰਕਾਰ ਮੈਂ ਤੇ ਤੁਹਾਡੇ ਕੋਲ ਤੇ ਤੁਸੀਂ ਕਾਰਵਾਈ ਕਰ ਦਿਓ ਜੀ। ਆਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਜਾਂ ਇੱਕ ਬੀਬੀ ਆ ਐਮਐਲਏ ਠੀਕ ਗਲਤ ਕਰਦੀ ਹੈ, ਸਹੀ ਕਰਦੀ ਹੈ, ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਤੇ ਮਤਾ ਲੋਕਾਂ ਨੂੰ ਦਿੰਦੇ ਹੋ ਕਿ ਕਾਨੂੰਨ ਦੀ ਪਾਲਣਾ ਕਰੋ। ਮੈਂ ਕਿਹਾ ਅੰਮ੍ਰਿਤਪਾਲ ਹੋਰਾਂ ਨੂੰ ਤੁਸੀਂ ਕਿਵੇਂ ਮਤਾ ਦਿੰਦੇ ਜੇ? ਫਿਰ ਇਹ ਸੰਵਿਧਾਨ ਦਾ ਕਰੋ, ਸਿਆਣੇ ਬਣੋ। ਆਪ ਤੋਂ ਹੀ ਗੰਦੀਆਂ ਗਾਲਾਂ ਨਹੀਂ ਇਹ ਨਿਕਲ ਗਿਆ, ਗਰਮੀ ਚ ਨਿਕਲ ਗਈਆਂ। ਇਹ ਚੀਜ਼ ਤਾਂ ਫਿਰ ਇਹ ਸੱਟਾ ਨਿਕਲਿਆ ਕਿ ਨੀਨਾ ਮਿੱਤਲ ਨੇ ਮੁਕੱਦਮਾ ਦਰਜ ਕਰਵਾਤਾ ਸੀਗਾ। ਜਦੋਂ FIR ਹੋ ਗਈ ਹੁਣ ਮਾਫੀ ਦੀ ਦੇਖੋ, ਗੱਲ ਇਹ ਹੈ ਕਿ ਕਿਸੇ ਲੀਗਲ ਫਾਈਟ ਚ ਕੋਈ ਲੀਡਰ ਸਕਦਾ, ਕੋਈ ਚੱਕਰ ਨਹੀਂ, ਬਹੁਤ ਹੀ ਵੱਡੀ ਨਹੀਂ ਹੁੰਦੀ ਲੀਡਰਾਂ ਵਾਸਤੇ। ਪਰ ਰੌਲਾ ਇਹ ਹੈ ਚੁਣੀ ਹੋਈ ਨੁਮਾਇੰਦਾ ਹੋਵੇ ਬੀਬੀ ਇੱਕ, ਤੇ ਥੋੜਾ ਉਮਰ ਚ ਹੀ ਮਤਲਬ ਕਿ ਉਹ ਕੋਈ ਜਿਹੜਾ ਵੱਡਾ ਹੋਵੇ, ਤੇ ਲੱਖਾਂ ਲੋਕਾਂ ਦੀ, ਕੋਈ ਹਜ਼ਾਰਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੋਵੇ, ਤੇ ਇਸ ਤਰ੍ਹਾਂ ਉੱਠ ਕੇ ਜਿਹੜੇ ਲੋਕ ਕਹਿੰਦੇ ਨੇ ਕਿ ਬੇਟੀ ਬਚਾਓ ਬੇਟੀ ਪੜਾਓ, ਉਹ ਇਸ ਤਰ੍ਹਾਂ ਕਰਨ ਤੇ ਫਿਰ ਪੁੱਠਾ ਤੇ ਜ਼ੋਰ ਪੈਂਦਾ। ਸੋ ਇਸ ਕਰਕੇ ਹਰਜੀਤ ਗਰੇਵਾਲ ਨੇ ਮਾਫੀ ਜ਼ਰੂਰ ਮੰਗੀ ਕਿ ਇਹ ਜੋ ਗਾਲਮੰਦਾ ਹੋਇਆ, ਬਸ ਬਈ ਮਾਫੀ
जी।